ਭਾਈਚਾਰੇ ਵਿੱਚ ਵਿਦੇਸ਼ੀ ਦਖਲ, ਵਿਦੇਸ਼ੀ ਸਰਕਾਰਾਂ ਤੋਂ ਖਤਰੇ ਅਤੇ ਡਰ ਦੀ ਰਿਪੋਰਟ ਕਿਵੇਂ ਕਰਨੀ ਹੈ। CALD ਗਰੁੱਪ ਦੇ ਮੈਂਬਰਾਂ ਦੀਆਂ ਗਤੀਵਿਧੀਆਂ ਦੀ ਅਸਲ ਜੀਵਨ ਤੇ ਆਨਲਾਈਨ ਨਿਗਰਾਨੀ ਕਰਨ ਲਈ, ਵਿਦੇਸ਼ੀ ਸਰਕਾਰ ਦੇ ਵਿਚਾਰਾਂ ਤੇ ਨੀਤੀਆਂ ਨੂੰ ਉਤਸ਼ਾਹਿਤ ਕਰਨ ਲਈ ਉਹ ਹਿੰਦੂਤਵਾ ਗਰੁੱਪ ਨੇ ਉਹਨਾਂ ਨੂੰ ਫੰਡਿੰਗ ਦਿੱਤੀ ਜਾ ਰਹੀ ਹੈ ਕਿ ਉਹ ਹਿੰਦੂਤਵਾ ਦਾ ਨੈਰੇਟਿਵ ਉਭਾਰਨ। ਉੱਥੇ ਵੀ ਅਡਾਨੀਆਂ ਦੀ ਕੋਲ ਔਰ ਦੂਜੇ ਤੀਜੇ ਦੇ ਵਿੱਚ ਇਨਵੈਸਟਮੈਂਟ ਹੈ, ਉੱਥੇ ਵੀ ਇਹਨਾਂ ਨੇ ਆਪਣੇ ਇਸ ਕਿਸਮ ਦੇ ਟੁੱਚੇ ਖੜੇ ਕੀਤੇ ਹੋਏ ਨੇ ਤਾਂ ਕਿ ਉਹਨਾਂ ਦੇ ਬਿਜ਼ਨਸ ਇੰਟਰਸਟ ਨੂੰ ਜਿਹੜਾ ਉਹ ਉਭਾਰ ਸਕਣ। ਤੁਸੀਂ ਸਿੱਖਾਂ ਦੇ ਖਿਲਾਫ ਇੱਕ ਨੈਰੇਟਿਵ ਬਣਾ ਰਹੇ ਹੋ ਔਰ ਮੇਨ ਸਟ੍ਰੀਮ ਆਸਟ੍ਰੇਲੀਅਨਸ ਦੇ ਵਿੱਚ ਜਿਵੇਂ ਉਹਨਾਂ ਨੇ ਜਿਹੜਾ ਆਸਟ੍ਰੇਲੀਅਨ ਮੇਨ ਸਟ੍ਰੀਮ ਨਿਊਜ਼ਪੇਪਰਸ ਦੇ ਵਿੱਚ ਸਿੱਖਾਂ ਦੇ ਖਿਲਾਫ ਪਾਰਟੀਸਨ ਖਬਰਾਂ ਲਵਾਈਆਂ ਤਾਂ ਕਿ ਸਿੱਖਾਂ ਦੇ ਇਮੇਜ ਨੂੰ ਮੇਨ ਸਟ੍ਰੀਮ ਆਸਟ੍ਰੇਲੀਅਨਸ ਦੇ ਵਿੱਚ ਵੀ ਖਰਾਬ ਕੀਤਾ ਜਾਏ। ਕੀ ਰੂਪ ਲੈ ਸਕਦੀ ਹੈ ਦਖਲਅੰਦਾਜ਼ੀ? ਉਹਨਾਂ ਨੇ ਕਿਹਾ ਹਮਲਾ ਜਾਂ ਹਮਲੇ ਦੀਆਂ ਧਮਕੀਆਂ ਜਿਹੜਾ ਸਿੱਖਾਂ ਨੂੰ ਸਿੱਧੀਆਂ ਮਿਲ ਰਹੀਆਂ ਨੇ। ਬਲੈਕਮੇਲ ਕਰਨਾ, ਹੁਣ ਤੁਸੀਂ ਉਹਨਾਂ ਬੱਚਿਆਂ ਦੀਆਂ ਛੋਟੇ ਵੀ ਜਿਹੜੇ ਪ੍ਰੋਟੈਸਟ ਨੇ ਉਹਨਾਂ ਦੀਆਂ ਫੋਟੋਆਂ ਲਾ ਕੇ ਕਹੋ ਕਿ ਜੀ ਇਹਨਾਂ ਬਾਰੇ ਜਾਣਕਾਰੀ ਦਿੱਤੀ ਜਾਏ। ਇਹ ਡਰ ਪੈਦਾ ਕਰਨਾ ਹੈ, ਬਲੈਕਮੇਲ ਕਰਨਾ ਹੈ। ਉਹਨਾਂ ਕਿਹਾ ਵੀ ਇਹ ਵਿਦੇਸ਼ੀ ਸਰਕਾਰਾਂ ਇਹਨਾਂ ਨੂੰ ਨਿਸ਼ਾਨਾ ਬਣਾ ਸਕਦੀਆਂ ਨੇ। ਆਸਟ੍ਰੇਲੀਆ ਵਿੱਚ ਰਹਿੰਦੇ ਉਹਨਾਂ ਦੇ ਸਾਬਕਾ ਜਾਂ ਮੌਜੂਦਾ ਨਾਗਰਿਕਾਂ ਨੂੰ ਉਹਨਾਂ ਨੂੰ ਤੁਸੀਂ ਖਰੀਦਣਾ ਤੇ ਜਾਂ ਜੋ ਵਿਰੋਧ 'ਚ ਨੇ ਉਹਨਾਂ ਨੂੰ ਤੁਸੀਂ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੀ ਸੈਨੇਟ ਵੱਲੋਂ ਇੱਕ 3 ਰੋਜ਼ਾ ਇਨਕੁਆਇਰੀ ਸੈਸ਼ਨ ਜਿਹੜਾ ਉਹ ਹੋ ਰਿਹਾ ਹੈ, ਜਿਸ ਵਿੱਚ ਆਸਟ੍ਰੇਲੀਆ ਵਿੱਚ ਅੱਡ-ਅੱਡ ਮੁਲਕਾਂ ਦੀ ਜਿਹੜੀ ਦਖਲਅੰਦਾਜ਼ੀ ਅਤੇ ਜਾਸੂਸੀ ਆਦਿ ਸੰਬੰਧੀ ਵਿਚਾਰ ਚਰਚਾ ਹੋਵੇਗੀ ਔਰ ਆਸਟ੍ਰੇਲੀਆ ਦੇ ਅਧਿਕਾਰੀਆਂ ਵੱਲੋਂ ਵਿਦੇਸ਼ੀ ਦਖਲਅੰਦਾਜ਼ੀ ਸੰਬੰਧੀ ਵਿਉਂਤਬੰਦੀ ਅਤੇ ਕਿਵੇਂ ਵਿਦੇਸ਼ੀ ਸਰਕਾਰਾਂ ਤੋਂ ਖਤਰੇ ਅਤੇ ਡਰ ਦੀ ਰਿਪੋਰਟ ਕਰਨੀ ਹੈ, ਇਸ ਬਾਰੇ ਵੀ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਮੁਲਕ ਹੌਸਟਾਈਲ ਹੁੰਦੇ ਸਨ, ਦੁਸ਼ਮਣੀ ਵਾਲੇ ਆਪਸ ਦੇ ਵਿੱਚ, ਉਹਨਾਂ ਦੇ ਵਿੱਚ ਜਸੂਸੀ ਕਰਨਾ ਇਹ ਤਾਂ ਮੁੱਢ ਕਦੀਮ ਤੋਂ ਜਦੋਂ ਵੀ ਛੋਟੀਆਂ ਰਿਆਸਤਾਂ ਵੀ ਸੀ ਜਾਂ ਛੋਟੇ ਰਾਜੇ ਵੀ ਸੀ ਉਹ ਆਪਣਾ ਕੰਮ ਕਰਦੇ ਸੀ। ਪਰ ਅੱਜ ਦੇ ਸੰਸਾਰ ਦੇ ਵਿੱਚ ਜਦੋਂ ਕਿ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਵਰਲਡ ਗਲੋਬਲ ਵਿਲੇਜ ਹੈ, ਕਿ ਇੱਕ ਪਿੰਡ ਬਣ ਗਿਆ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਾਈ ਖਤਰਨਾਕ ਹਥਿਆਰਾਂ ਦੇ ਨਾਲ ਲੈਸ ਮੁਲਕ ਜਿਹੜੇ ਨੇ ਉਹ ਇੱਕ ਦੂਸਰੇ ਦੇ ਉੱਤੇ ਹਮਲਾ ਕਰਨ ਤੋਂ ਵੀ ਕਤਰਾਉਂਦੇ ਨੇ, ਕਿਉਂਕਿ ਦੂਸਰੇ ਦੇ ਕੋਲ ਵੀ ਉਸ ਕਿਸਮ ਦੇ ਔਰ ਨਿਊਕਲੀਅਰ ਤੱਕ ਗੱਲ ਪਹੁੰਚੀ ਹੋਈ ਹੈ। ਲੇਕਿਨ ਜਿੰਨੀ ਇੰਟਰਫੇਰੈਂਸ ਜਾਂ ਜਿੰਨੀ ਦਖਲਅੰਦਾਜ਼ੀ ਇਸ ਵੇਲੇ ਵੱਡੇ ਮੁਲਕ ਜਿਨ੍ਹਾਂ ਦੇ ਆਪਣੇ ਹਿੱਤ ਵਪਾਰਕ ਹਿੱਤ ਹੋਣ, ਜੇ ਉਹਨਾਂ ਨੇ ਦੇਖਣਾ ਕਿ ਜੀ ਉਹਨਾਂ ਦਾ ਸੌਦਾ ਕਿਸ ਮੁਲਕ 'ਚ ਵਿਕਣਾ ਚਾਹੀਦਾ ਹੈ ਤੇ ਜਿਹੜੇ ਉਸਨਾਂ ਦੇ ਪੱਖੀ ਨੇ ਉਹਨਾਂ ਨੂੰ ਉਭਾਰ ਕੇ ਤਾਕਤ ਦੇ ਵਿੱਚ ਲਿਆਉਣਾ ਤਾਂ ਕਿ ਵਪਾਰਕ ਹਿੱਤ ਉਹਨਾਂ ਦੇ ਜਿਹੜੇ ਨੇ ਉਹ ਪੂਰੇ ਜਾਣ। ਇਸੇ ਤਰ੍ਹਾਂ ਜੇ ਕਿਸੇ ਮੁਲਕ 'ਚੋਂ ਨਿਕਲ ਕੇ ਕੋਈ ਵਿਰੋਧੀ ਕਿਸੇ ਹੋਰ ਥਾਂ 'ਤੇ ਜਾ ਕੇ ਬੈਠਦੇ ਨੇ ਤੇ ਉਹਨਾਂ ਨੂੰ ਲੱਗਦਾ ਵੀ ਇਹਨਾਂ ਦੀ ਆਵਾਜ਼ ਨੂੰ ਅਸੀਂ ਕਿਵੇਂ ਕੁਚਲਣਾ ਹੈ, ਉਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ। ਸੋ ਇਹੀ ਕਾਰਨ ਹੈ ਕਿ ਵੱਡੇ ਮੁਲਕਾਂ ਦੇ ਵਿੱਚ ਵੀ ਇਸ ਪਾਰਟ ਨੂੰ ਇਹ ਦੇਖਿਆ ਜਾ ਰਿਹਾ ਕਿ ਦਖਲਅੰਦਾਜ਼ੀ ਉਹ ਵਪਾਰਕ ਹਿੱਤਾਂ ਦੇ ਲਈ ਵੀ ਤਾਂ ਕਿ ਮਨ ਭਾਉਂਦੇ ਕੰਟਰੈਕਟ ਸਾਈਨ ਕਰਵਾਏ ਜਾ ਸਕਣ ਔਰ ਜਿਹੜੀ ਵਿਰੋਧਤਾ ਹੈ ਕਿਸੇ ਮੁਲਕ ਦੀ ਉਸ ਨੂੰ ਘਟਾਉਣ ਦੇ ਲਈ। ਉਸ ਮਾਮਲੇ 'ਚ ਅਸੀਂ ਸਿੱਧੇ ਤੌਰ 'ਤੇ ਜੇ ਆਪਣੀ ਗੱਲ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਵੀ ਇੰਡੀਅਨ ਇੰਟਰਫੇਰੈਂਸ, ਉਹਨਾਂ ਦੀ ਸਪਾਈਂਗ ਔਰ ਉਹਨਾਂ ਦੇ ਨੈਟਵਰਕ ਨੇ ਕੈਨੇਡਾ ਦੇ ਵਿੱਚ ਕਿਵੇਂ ਹੈਵਕ ਕਾਜ਼ ਕੀਤਾ ਜਦੋਂ ਕਿ ਉਹਨਾਂ ਨੇ 1985 ਦੇ ਵਿੱਚ ਕਨਿਸ਼ਕਾ ਵਰਗਾ ਕਾਂਡ ਇੰਡੀਅਨ ਏਜੰਸੀਆਂ ਨੇ ਕਰਵਾਇਆ ਔਰ ਜਿਹਦੇ 'ਚ 329 ਬੇਗੁਨਾਹ ਮੁਸਾਫਰ ਮਾਰੇ ਗਏ। ਲਗਾਤਾਰ ਉਹ ਇੰਟਰਫੇਰੈਂਸ ਕੈਨੇਡਾ 'ਚ ਜਾਰੀ ਹੈ ਔਰ ਇਸ ਗੱਲ ਨੂੰ ਸਿਰਫ ਅਸੀਂ ਨਹੀਂ ਕਹਿੰਦੇ, ਅਸੀਂ ਤਾਂ ਉਸ ਜ਼ਮਾਨੇ ਤੋਂ ਹੀ ਕਹਿ ਰਹੇ ਹਾਂ 39 ਸਾਲਾਂ ਤੋਂ ਹੀ ਕਿ ਭਾਈ ਇਹ ਕੀ ਕਰ ਰਹੇ ਨੇ। ਲੇਕਿਨ ਈਵਨ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਪਬਲਿਕਲੀ ਇਹ ਕਿਹਾ ਕਿ ਇੰਡੀਆ ਇੰਟਰਫੇਅਰ ਕਰ ਰਿਹਾ। ਉਸ ਤੋਂ ਪਹਿਲਾਂ ਉਹਨਾਂ ਨੇ ਚਾਈਨਾ ਦੀ ਇੰਟਰਫੇਰੈਂਸ ਦੀ ਗੱਲ ਕੀਤੀ ਕਿ ਉਹ ਆਪਣੇ ਸ਼ਹਿਰੀਆਂ ਰਾਹੀਂ ਉਹਨਾਂ ਲੋਕਾਂ ਨੂੰ ਜਿਹੜੇ ਹੈ ਉਹ ਚੋਣਾਂ ਦੇ ਵਿੱਚ ਜਿਤਾਉਂਦੇ ਨੇ ਜਿਨ੍ਹਾਂ ਤੋਂ ਆਪਣੇ ਹਿੱਤ ਕਰਵਾਉਣਾ ਚਾਹੁੰਦੇ ਨੇ। ਈਰਾਨ ਦੀ ਉਹਨਾਂ ਨੇ ਗੱਲ ਕੀਤੀ। ਪਰ ਇਹ ਸਾਡੇ ਲਈ ਅਹਿਮੀਅਤ ਵਾਲੀ ਗੱਲ ਸੀ ਕਿ ਕੈਨੇਡਾ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਇੰਡੀਅਨ ਦਖਲਅੰਦਾਜ਼ੀ ਦੀ ਗੱਲ ਨੂੰ ਕਬੂਲਿਆ। ਜਰਮਨ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਨਵਿਕਸ਼ਨ ਹੋਈ 2 ਇੰਡੀਅਨ ਏਜੰਟਸ ਦੀ
ਜਿਹੜੇ ਸਿੱਖ ਦਾਇਰਾਕਾਰ ਦੇ ਵਿੱਚ ਜਸੂਸੀ ਕਰਦੇ ਸੀ, ਇਸ ਤੋਂ ਗੱਲ ਸਾਹਮਣੇ ਆਈ ਕਿ ਭਾਈ ਕਿਵੇਂ ਜਿਹੜਾ ਉਹ ਸਿੱਖ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ। ਹੁਣ ਵੱਡੇ ਮੁਲਕਾਂ 'ਚ UK ਦੇ ਮਾਮਲੇ 'ਚ ਤਾਂ ਅਸੀਂ ਦੇਖ ਲਿਆ ਕਿ ਭਾਈ ਕਿਵੇਂ ਉਹਨਾਂ ਨੇ ਤਾਂ ਵਪਾਰਕ ਹਿੱਤਾਂ ਤੇ ਸਿੱਖਾਂ ਦੇ ਇੰਟਰਸਟ ਨੂੰ ਹੀ ਵੇਚਿਆ ਹੋਇਆ ਹੈ। ਜੱਗੀ ਜੌਲ ਦੀ 5 ਸਾਲ ਤੋਂ ਜ਼ਿਆਦਾ ਪੀਰੀਅਡ ਦੇ ਵਿੱਚ ਗ੍ਰਿਫਤਾਰੀ ਔਰ ਜਿਸ ਅੰਦਾਜ਼ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਜਿਹੜਾ ਉਹ ਸ਼ੱਕੀ ਹਾਲਾਤਾਂ ਦੇ ਵਿੱਚ ਉਹਨਾਂ ਦਾ ਅੰਤ ਹੁੰਦਾ ਹੈ, ਇੱਕ ਪਾਸੇ ਉਹੀ ਬ੍ਰਿਟਿਸ਼ ਫੋਰਨ ਆਫਿਸ ਇਹ ਪ੍ਰੋਟੈਸਟ ਕਰ ਰਿਹਾ ਹੈ ਕਿ ਜੀ ਤੁਸੀਂ ਜਿਹੜੇ ਹਾਂਗਕਾਂਗ 'ਚੋਂ ਆਏ ਨੇ 2 ਲੱਖ ਬੰਦਾ ਜਿਹਨਾਂ ਨੂੰ ਬ੍ਰਿਟਿਸ਼ ਨੇ ਪਨਾਹ ਦਿੱਤੀ ਹੈ, ਕਿ ਜੀ ਉਹਨਾਂ ਦੀ ਆਜ਼ਾਦੀ ਦੇ ਮਾਮਲੇ 'ਚ ਜਿਹੜਾ ਉਹ ਚੀਨ ਇੰਟਰਫੀਅਰ ਕਰ ਰਿਹਾ ਹੈ। ਪਰ ਦੂਸਰੇ ਪਾਸੇ ਜਿਵੇਂ ਬ੍ਰਿਟਿਸ਼ ਸਿੱਖਾਂ ਦੇ ਮਾਮਲੇ 'ਚ ਇਹਨਾਂ ਦੀ ਪ੍ਰੀਤੀ ਪਟੇਲ ਤੋਂ ਲੈ ਕੇ ਔਰ ਇਹਨਾਂ ਦਾ ਸਾਰਾ ਸਿਸਟਮ ਜਿਹੜਾ ਉਹ ਕਰ ਰਿਹਾ, ਉਸ ਬਾਰੇ ਉਹਦੇ 'ਤੇ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਡਬਲ ਸਟੈਂਡਰਡਸ ਨੇ। ਅੱਛਾ, ਆਸਟ੍ਰੇਲੀਆ, ਬੇਸ਼ੱਕ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੀ ਆਬਾਦੀ ਜਿਹੜੀ ਆ ਆਫੀਸ਼ੀਅਲੀ 3 ਲੱਖ ਦੇ ਕਰੀਬ ਹਨ, ਆਫੀਸ਼ੀਅਲੀ 5 ਲੱਖ ਤੋਂ ਜ਼ਿਆਦਾ ਹੈ, ਲੇਕਿਨ ਕਾਫੀ ਪਾਵਰਫੁਲ ਲੌਬੀ ਉਹ ਮੈਲਬਰਨ ਹੋਏ, ਸਿਡਨੀ ਹੋਏ, ਬ੍ਰਿਸਬੇਨ ਹੋਏ, ਪਰਥ ਹੋਏ, ਸਿੱਖ ਹਲਕਿਆਂ ਦੇ ਵਿੱਚ ਕੌਮੀ ਆਜ਼ਾਦੀ ਦੀ ਗੱਲ ਵੀ, ਧਾਰਮਿਕ ਤੌਰ ਤੇ ਲਿੰਗੁਇਸਟਿਕਲੀ ਪੰਜਾਬੀ ਦੀ ਰੈਕਗਨੀਸ਼ਨ ਔਰ ਵਿਦਿਨ ਆਸਟ੍ਰੇਲੀਅਨ ਲਾਅ ਮੇਕਰਸ ਆਪਣੀ ਗੱਲ ਪਹੁੰਚਾਣੀ। ਔਰ ਜੋ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਦੀ ਨੌਟੰਕੀ ਦੇ ਹਵਾਲੇ ਨਾਲ ਜੋ ਭਾਰਤ ਸਰਕਾਰ ਨੇ ਸਿੱਖਾਂ ਦੇ ਖਿਲਾਫ ਨਾ ਪੱਕੀ ਨੈਰੇਟਿਵ, ਉਸ ਤੋਂ ਪਹਿਲਾਂ ਕਿਸਾਨ ਲਹਿਰ ਦੇ ਵੇਲੇ ਵੀ, ਔਰ ਆਸਟ੍ਰੇਲੀਆ ਦੇ ਸਿੱਖਾਂ ਨੇ ਇੰਟਰਨੈਸ਼ਨਲ ਰਾਡਾਰ ਦੇ ਉੱਤੇ ਜਿੱਥੇ ਸਾਡੀ ਸਟਰਗਲ ਚੱਲ ਰਹੀ ਹੈ ਆਪਣੀ ਥਾਂ ਬਣਾਈ ਹੈ। ਔਰ ਅਸੀਂ ਉਸ ਮਾਮਲੇ 'ਚ ਦੇਖਿਆ ਕਿ ਆਸਟ੍ਰੇਲੀਆ ਦੇ ਵਿੱਚ ਵੀ ਸਿੱਧੇ ਤੌਰ ਦੇ ਉੱਤੇ ਡਾਇਰੈਕਟ ਦਖਲਅੰਦਾਜ਼ੀ ਭਾਰਤੀ ਹਕੂਮਤ, ਕੌਂਸਲੇਟ, ਹਾਈ ਕਮਿਸ਼ਨ, ਈਵਨ ਪ੍ਰਾਈਮ ਮਿਨਿਸਟਰ ਲੈਵਲ ਤੇ ਆ ਕੇ ਕਹਿਣਾ ਕਿ ਜੀ ਸਾਡੇ ਮੰਦਰਾਂ ਦੇ ਉੱਤੇ ਗ੍ਰੈਫਿਟੀ ਔਰ ਦੂਜਾ ਤੀਜਾ ਹੋ ਰਿਹਾ। ਹਾਲਾਂ ਇਹ ਜ਼ਾਹਰ ਹੈ ਕਿ ਕੋਈ ਜਿਹੜਾ ਨਾ ਫੜਿਆ ਗਿਆ, ਔਰ ਜੇ ਕੋਈ ਫੜਿਆ ਵੀ ਗਿਆ ਤੇ ਇਹਨਾਂ ਦਾ ਹੀ ਹਰਿਆਣਵੀ ਸੀ ਜਿਨ੍ਹਾਂ ਤੋਂ ਇਹਨਾਂ ਨੇ ਕੰਮ ਕਰਵਾਇਆ। ਸੋ ਇਹ ਮੈਂ ਸਮਝਦਾ ਹਾਂ ਕਿ ਵੀ ਜਿੱਥੇ ਆਸਟ੍ਰੇਲੀਆ ਦੀ ਹਕੂਮਤ ਔਰ ਉਹਨਾਂ ਦੇ ਅਦਾਰੇ ਵੀ ਇਸ ਗੱਲ ਨੂੰ ਲੈ ਕੇ ਚਿੰਤਤ ਨੇ, ਇਕੱਲਾ ਹੀ ਨਹੀਂ ਕਿ ਇੰਡੀਆ ਦੀ ਇੰਟਰਫੇਰੈਂਸ ਇਸ ਲੈਵਲ ਤੱਕ ਹੈ ਸਿੱਖਾਂ ਦੇ ਮੁੱਦੇ ਤੇ, ਚਾਈਨਾ ਦੀ ਇੰਟਰਫੇਰੈਂਸ, ਕਿਉਂਕਿ ਚਾਈਨਾ ਦੇ ਨਾਲ ਆਸਟ੍ਰੇਲੀਆ ਜਿਹੜਾ ਉਸ ਕੁਆਡ ਦਾ ਹਿੱਸਾ ਵੀ ਬਣਿਆ। ਸੋ ਚਾਈਨਾ ਵੀ ਜਿਹੜੇ ਐਂਟਾਈ ਚਾਈਨਾ ਉਹਨਾਂ ਦੇ ਡਿਸੀਡੈਂਟ ਨੇ ਵਿਦਿਨ ਆਸਟ੍ਰੇਲੀਆ, ਉਹਨਾਂ ਦੇ ਉੱਤੇ ਜਿਹੜਾ ਉਹ ਆਪਣੀਆਂ ਕੋਈ ਨਾ ਕੋਈ ਇਸ ਕਿਸਮ ਦੀਆਂ ਹਰਕਤਾਂ ਕਰਦਾ ਹੈ। ਪਰ ਇਸੇ ਤਰ੍ਹਾਂ ਹੋਰ ਮੁਲਕਾਂ ਦੇ ਵੀ ਇੰਟਰਸਟ ਜਿੱਥੇ ਨੇ, ਕਿਉਂਕਿ ਆਸਟ੍ਰੇਲੀਆ ਉਹੀ ਬ੍ਰਿਟਿਸ਼ ਪਾਲਿਸੀ ਨੂੰ ਫੋਲੋ ਕਰਦਾ ਹੈ, ਅਮਰੀਕਾ ਦੇ ਕੁਆਡ ਦੇ ਵਿੱਚ ਹੈ। ਲੇਕਿਨ ਚੰਗੀ ਗੱਲ ਇਹ ਹੈ ਕਿ ਵੀ ਇਹ ਕਿਉਂਕਿ ਹੁਣ ਇੰਡੀਅਨ ਇੰਟਰਫੇਰੈਂਸ ਦਾ ਬਰੰਟ ਸਿੱਖ ਸਿੱਧੇ ਤੌਰ ਤੇ ਚੱਲ ਰਹੇ ਨੇ। ਅਸੀਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਔਰ ਅਮਰੀਕਾ ਦੇ ਵਿੱਚ ਜਿਵੇਂ ਕਿ ਇੱਥੋਂ ਦੀਆਂ ਏਜੰਸੀਆਂ ਨੇ ਵਾਰਨ ਕੀਤਾ ਸਿੱਖ ਐਕਟਿਵਿਸਟ ਨੂੰ ਕਿ ਭਾਈ ਇੱਥੇ ਕਿਵੇਂ ਗੈਂਗਸਟਰਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਾਂ ਸਾਡੀਆਂ ਐਕਟੀਵਿਟੀਜ਼ ਦੇ ਵਿੱਚ ਕਿਵੇਂ ਇੰਟਰਫੀਅਰੈਂਸ ਕੀਤੀ ਜਾ ਰਹੀ ਹੈ। ਸੋ ਆਸਟ੍ਰੇਲੀਆ ਦੀ ਸੈਨੇਟ ਦੇ ਵਿੱਚ ਉਹ 3 ਰੋਜ਼ਾ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਉਹ ਡਿਬੇਟ ਜਿਹੜੀ ਹੈ ਇਨਕੁਆਇਰੀ, ਨਾਟ ਡਿਬੇਟ, ਇਹ ਸੈਨੇਟ ਇਨਕੁਆਇਰੀ ਹੈ 3 ਰੋਜ਼ਾ, ਜਿਸ ਦੇ ਵਿੱਚ ਅੱਡ-ਅੱਡ ਜਿਹੜੀਆਂ ਆਸਟ੍ਰੇਲੀਆ ਦੀਆਂ ਅਥਾਰਟੀਜ਼ ਨੇ ਉਹ ਪਬਲਿਕਲੀ ਅਪੀਅਰ ਹੋਣਗੀਆਂ ਔਰ ਇਹ ਦੱਸਣਗੀਆਂ ਵੀ ਕਿਵੇਂ ਫੋਰਨ ਇੰਟਰਫੇਰੈਂਸ ਵੀ ਔਰ ਐਸਪਾਇਨੇਜ ਵੀ, ਜਿਹਨੂੰ ਅਸੀਂ ਜਸੂਸੀ ਕਹਿੰਦੇ ਆ, ਉਹ ਹੋ ਰਹੀ ਆ। ਇਸ ਦੇ ਲਈ ਉਹਨਾਂ ਨੇ ਈਵਨ ਆਮ ਲੋਕਾਂ ਨੂੰ ਵੀ, ਕਿਉਂਕਿ ਅੱਡ-ਅੱਡ ਨੈਸ਼ਨੈਲਿਟੀਜ਼ ਨੇ ਕੈਨੇਡਾ ਦੇ ਵਿੱਚ, ਅੱਡ-ਅੱਡ ਐਥਨੀਸਿਟੀਜ਼ ਵਸਦੀਆਂ ਨੇ, ਸੋ ਉਹਨਾਂ ਨੇ ਉਹਨਾਂ ਦੀਆਂ ਲੋਕਾਂ ਦੀਆਂ ਜ਼ਬਾਨਾਂ ਦੇ ਵਿੱਚ 36 ਜ਼ਬਾਨਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਈਵਨ ਗੁਜਰਾਤੀ ਔਰ ਹਿੰਦੀ ਵੀ ਸ਼ਾਮਲ ਹੈ, ਉਹਨਾਂ ਨੇ ਇਹ ਇੱਕ ਟੂਲ ਕਿਟ ਜਿਹੜੀ ਹੈ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਜਾਰੀ ਕੀਤੀ ਹੈ ਕਿ ਭਾਈ 36 ਜ਼ਬਾਨਾਂ ਦੇ ਵਿੱਚ ਅੱਡ-ਅੱਡ ਕਿ ਉਹ ਫੋਰਨ ਇੰਟਰਫੇਰੈਂਸ ਔਰ ਐਸਪਾਇਨੇਜ ਬਾਰੇ ਜਿਹੜਾ ਉਹ ਆਪਣੀ ਜਿਹੜੀ ਹੈ ਉਹ ਇਨਪੁਟ ਦੇਣ। ਔਰ ਇਸ ਦੇ ਵਿੱਚ ਜਿਹੜੇ ਮੁੱਖ ਤੌਰ ਦੇ ਉੱਤੇ ਨੁਕਤੇ ਹੋਣਗੇ ਉਸ ਦੇ ਵਿੱਚ ਇਹੀ ਹੈ ਕਿ ਵੀ ਉਹ ਜੋ ਵੀ ਰਿਪੋਰਟ ਦਿੱਤੀ ਜਾਏਗੀ, ਕੋਈ ਇਹ ਜ਼ਰੂਰੀ ਨਹੀਂ ਹੈ ਵੀ ਹਰ ਇੱਕ ਦਾ ਉਹ ਜਵਾਬ ਦੇਣ, ਲੇਕਿਨ ਆਸਟ੍ਰੇਲੀਅਨ ਫੈਡਰਲ ਪੁਲਿਸ ਨੂੰ ਆਪਣੀ ਫਿਊਚਰ ਸਟ੍ਰੈਟਜੀ ਬਣਾਉਣ ਦੇ ਵਿੱਚ ਇਹ ਮਦਦਗਾਰ ਹੋਏਗੀ। ਔਰ 4 ਉਹਨਾਂ ਨੇ ਦਿੱਤੇ ਨੇ ਕਿ ਤਰੀਕੇ ਜਿਨ੍ਹਾਂ ਨਾਲ ਤੁਸੀਂ AFP ਵਾਲਿਆਂ ਨੂੰ ਕੰਟੈਕਟ ਕਰ ਸਕਦੇ ਹੋ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜ਼ਿੰਦਗੀ ਦੇ ਵਿੱਚ ਔਰ ਤੁਹਾਡੇ ਕੌਮੀ ਕਾਜ਼ ਜਾਂ ਤੁਹਾਡੇ ਅਦਾਰਿਆਂ ਦੇ ਵਿੱਚ ਫੋਰਨ ਗਵਰਨਮੈਂਟ ਖਾਸ ਤੌਰ ਤੇ ਇੰਟਰਫੀਅਰ ਕਰ ਰਹੀ ਹੈ। ਤੁਸੀਂ ਫੋਨ ਕਰ ਸਕਦੇ ਹੋ, SMS ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ ਔਰ ਪੋਸਟ ਪਾ ਸਕਦੇ ਹੋ। ਔਰ ਇਸ ਸੰਬੰਧੀ ਖਾਸ ਤੌਰ ਦੇ ਉੱਤੇ ਜਿਹੜੀ ਸੈਲੈਕਟ ਕਮੇਟੀ ਔਨ ਫੋਰਨ ਇੰਟਰਫੇਰੈਂਸ ਥਰੂ ਸੋਸ਼ਲ ਮੀਡੀਆ,
ਹੁਣ ਕੱਲਾ ਇਹੀ ਨਹੀਂ ਕਿ ਵੀ ਕਿਸੇ ਨੇ ਕਿਸੇ ਨੂੰ ਜਿਹੜਾ ਉਹ ਬਰਾਈਬ ਕੀਤਾ ਕਿ ਤੁਹਾਡੇ ਗੁਰਦੁਆਰੇ 'ਚ ਜਾ ਕੇ ਉਹ ਗੜਬੜ ਕਰੇ ਜਾਂ ਦੂਜੇ, ਜੇ ਤੁਸੀਂ ਈਵਨ ਸੋਸ਼ਲ ਮੀਡੀਆ ਨੂੰ ਇਸਤੇਮਾਲ ਕਰ ਰਹੇ ਹੋ, ਜਾਲੀ ਤੁਸੀਂ ਕੋਈ ਆਪਣਾ ਟਵਿੱਟਰ ਹੈਂਡਲ ਜਾਂ ਆਈਡੀ ਬਣਾਈ ਹੈ, ਅਕਿਊਜ਼ ਕਰ ਰਹੇ ਹੋ, ਡੈਨੀਗ੍ਰੇਟ ਕਰ ਰਹੇ ਹੋ, ਹੇਟ ਫੈਲਾ ਰਹੇ ਹੋ, ਇਸ ਦੇ ਉੱਤੇ ਵੀ ਜਿਹੜੀ ਹੈ ਇਹ ਸਿਲੈਕਟ ਕਮੇਟੀ ਹੈ ਔਰ ਉਹਨਾਂ ਨੇ ਉਸ ਦੇ ਉੱਤੇ ਪਬਲਿਕ ਹੀਅਰਿੰਗ ਜਿਹੜੀ ਹੈ ਬੁੱਧਵਾਰ 12 ਜੁਲਾਈ ਨੂੰ, ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ, ਇਹ ਹੋਣ ਜਾ ਰਹੀ ਹੈ। ਮੇਨ ਕਮੇਟੀ ਰੂਮ ਹੈ IRO ਦਾ, ਪਾਰਲੀਮੈਂਟ ਹਾਊਸ ਕੈਨਬਰਾ ਦੇ ਵਿੱਚ, ਔਰ ਇਸ ਦਾ ਪੂਰਾ ਸਕੈਜੂਲ ਹੈ ਕਿ ਭਾਈ ਕਿਵੇਂ ਉਹਨਾਂ ਨੇ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਸਬਮਿਸ਼ਨ ਹੈ, ਉਸ ਦੇ ਆਫਿਸਰਸ ਦੇ ਨਾਂ ਨੇ, ਆਸਟ੍ਰੇਲੀਅਨ ਸਿਕਿਉਰਿਟੀ ਇੰਟੈਲੀਜੈਂਸ ਆਰਗੇਨਾਈਜੇਸ਼ਨ, ਫਿਰ ਅਟਾਰਨੀ ਜਨਰਲ ਡਿਪਾਰਟਮੈਂਟ ਨਾਲ 11-15 ਦੇ ਉੱਤੇ ਹੈ ਆਸਟ੍ਰੇਲੀਅਨ ਕਮਿਊਨੀਕੇਸ਼ਨ ਐਂਡ ਮੀਡੀਆ ਅਥਾਰਟੀ, ਉਹਨਾਂ ਦੇ ਸਾਹਮਣੇ ਸਬਮਿਸ਼ਨ ਹੈ। ਸੋ ਇਹ ਪੂਰੇ ਦਾ ਪੂਰਾ ਜਿਹੜਾ 12 ਜੁਲਾਈ ਦਾ ਆਲਰੇਡੀ ਉੱਥੇ ਹੋ ਚੁੱਕਾ ਹੈ, ਸਾਨੂੰ ਇਸ ਦੀ ਡਿਟੇਲ ਮਿਲ ਜਾਏਗੀ ਕੀ ਹੋਇਆ, ਲੇਕਿਨ ਉਹਨਾਂ ਨੇ ਇਸ ਨੂੰ ਜਿਸ ਢੰਗ ਨਾਲ ਪ੍ਰਚਾਰਿਆ, ਔਰ ਈਵਨ ਕੱਲਾ ਇਹੀ ਨਹੀਂ, ਇੰਗਲਿਸ਼ 'ਚ ਸਗੋਂ ਪੰਜਾਬੀ ਦੇ ਵਿੱਚ ਵੀ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਜੋ ਅੰਗਰੇਜ਼ੀ 'ਚ ਕਿਹਾ, ਜਿਹੜੀ ਉਹਨਾਂ ਨੇ ਫੈਕਟ ਸ਼ੀਟ ਮਾਰਚ 2023 ਦੇ ਵਿੱਚ ਰਿਲੀਜ਼ ਕੀਤੀ ਸੀ, ਫੋਰਨ ਇੰਟਰਫੇਰੈਂਸ ਇਨ ਦਾ ਕਮਿਊਨਿਟੀ, ਹਾਊ ਟੂ ਰਿਪੋਰਟ ਥ੍ਰੈਟਸ ਐਂਡ ਇੰਟੀਮੀਡੇਸ਼ਨ ਫਰਮ ਫੋਰਨ ਗਵਰਨਮੈਂਟਸ, ਕਿ ਜਦੋਂ ਬਾਹਰਲੀਆਂ ਹਕੂਮਤਾਂ ਤੁਹਾਨੂੰ ਥ੍ਰੈਟ ਕਰਦੀਆਂ ਨੇ ਜਾਂ ਇੰਟਰਫੀਅਰ ਕਰਦੀਆਂ ਨੇ, ਕਿਵੇਂ ਰਿਪੋਰਟ ਕਰਨਾ ਹੈ। ਔਰ ਇਸ ਦਾ ਪੂਰੀ ਪੰਜਾਬੀ ਟਰਾਂਸਲੇਸ਼ਨ ਵਾਲਾ ਨਾਲ ਦੀ ਨਾਲ AFP ਦਾ ਹੈ ਕਿ ਭਾਈਚਾਰੇ ਵਿੱਚ ਵਿਦੇਸ਼ੀ ਦਖਲ, ਵਿਦੇਸ਼ੀ ਸਰਕਾਰਾਂ ਤੋਂ ਖਤਰੇ ਅਤੇ ਡਰ ਦੀ ਰਿਪੋਰਟ ਕਿਵੇਂ ਕਰਨੀ ਹੈ। ਹੁਣ ਇਸ ਨੂੰ ਜਦੋਂ ਤੁਸੀਂ ਡਿਟੇਲ 'ਚ ਦੇਖਦੇ ਹੋ ਤਾਂ ਫਿਰ ਇਹ ਆਉਂਦਾ ਵੀ ਉਹਨਾਂ ਨੇ ਕਿੰਨੀ ਬਾਰੀਕੀ ਨਾਲ ਉਹਨਾਂ ਨੇ ਕਿਹਾ ਕਿ ਵੀ ਭਾਈਚਾਰੇ 'ਚ ਕਿਵੇਂ ਜਿਹੜੀ ਵਿਦੇਸ਼ੀ ਦਖਲਅੰਦਾਜ਼ੀ ਹੋ ਸਕਦੀ ਹੈ, ਉਹ ਵਿੱਤੀ ਸਹਾਇਤਾ ਵੀ ਹੈ ਔਰ ਆਸਟ੍ਰੇਲੀਆ ਦੇ ਮਲਟੀਕਲਚਰ ਨੂੰ ਨੁਕਸਾਨ ਪਹੁੰਚਾਉਣ ਲਈ ਵੀ, ਔਰ ਕੁਝ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਖਾਤਰ ਵੀ ਅਤੇ ਡਰ ਪੈਦਾ ਕਰਨ ਲਈ ਵੀ। ਔਰ ਉਹਨਾਂ ਨੇ ਇਸ ਦੇ ਉੱਤੇ ਕਿਹਾ ਕਿ ਵਿਦੇਸ਼ੀ ਸਰਕਾਰ ਦੀਆਂ ਅੰਦਰੂਨੀ ਤੇ ਬਾਹਰੀ ਨੀਤੀਆਂ ਦੀ ਆਲੋਚਨਾ ਨੂੰ ਬੰਦ ਕਰਾਉਣ ਲਈ ਜੋ ਇੰਡੀਆ ਕਰ ਰਿਹਾ, ਕਿਉਂਕਿ ਜਦੋਂ ਅਸੀਂ ਇੰਡੀਆ ਦੇ ਹਿਊਮਨ ਰਾਈਟਸ ਰੈਕਡ ਦੀ ਗੱਲ ਕਰਦੇ ਹਾਂ ਜਾਂ ਆਪਣੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹਾਂ, ਤੇ ਉਹਨੂੰ ਰੁਕਵਾਉਣ ਦੇ ਲਈ ਇਹ ਇੰਟਰਫੀਅਰ ਕਰ ਰਹੇ ਨੇ। ਫਿਰ CALD ਗਰੁੱਪ ਦੇ ਮੈਂਬਰਾਂ ਦੀਆਂ ਗਤੀਵਿਧੀਆਂ ਦੀ ਅਸਲ ਜੀਵਨ ਤੇ ਆਨਲਾਈਨ ਨਿਗਰਾਨੀ ਕਰਨ ਲਈ, ਵਿਦੇਸ਼ੀ ਸਰਕਾਰ ਦੇ ਵਿਚਾਰਾਂ ਤੇ ਨੀਤੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਇਹ ਹੈ ਵੀ ਆਵਾਜ਼ ਬੰਦ ਕਰਵਾਉਣੀ, ਦੂਸਰੀ ਜਿਹੜੇ ਪ੍ਰੋ ਹਿੰਦੂਤਵਾ ਗਰੁੱਪ ਨੇ ਉਹਨਾਂ ਨੂੰ ਫੰਡਿੰਗ ਦਿੱਤੀ ਜਾ ਰਹੀ ਹੈ ਕਿ ਉਹ ਹਿੰਦੂਤਵਾ ਦਾ ਨੈਰੇਟਿਵ ਉਭਾਰਨ, ਫਿਰ ਜਿਹੜਾ ਵਿਦੇਸ਼ੀ ਸਰਕਾਰ ਦੇ ਲਾਭ ਲਈ ਜਾਣਕਾਰੀ ਪ੍ਰਾਪਤ ਕਰਨ ਲਈ, ਹੁਣ ਉੱਥੇ ਵੀ ਅਡਾਨੀਆਂ ਦੀ ਕੋਲ ਔਰ ਦੂਜੇ ਤੀਜੇ ਦੇ ਵਿੱਚ ਇਨਵੈਸਟਮੈਂਟ ਹੈ, ਉੱਥੇ ਵੀ ਇਹਨਾਂ ਨੇ ਆਪਣੇ ਇਸ ਕਿਸਮ ਦੇ ਟੁੱਚੇ ਖੜੇ ਕੀਤੇ ਹੋਏ ਨੇ ਤਾਂ ਕਿ ਉਹਨਾਂ ਦੇ ਬਿਜ਼ਨਸ ਇੰਟਰਸਟ ਨੂੰ ਜਿਹੜਾ ਉਹ ਉਭਾਰ ਸਕਣ, ਵਿਆਪਕ ਆਬਾਦੀ ਦੇ ਵਿਚਾਰਾਂ ਤੇ ਰਾਏ ਨੂੰ ਪ੍ਰਭਾਵਿਤ ਕਰਨ ਲਈ, ਕਿ ਵੀ ਤੁਸੀਂ ਸਿੱਖਾਂ ਦੇ ਖਿਲਾਫ ਇੱਕ ਨੈਰੇਟਿਵ ਬਣਾ ਰਹੇ ਹੋ। ਔਰ ਮੇਨ ਸਟ੍ਰੀਮ ਆਸਟ੍ਰੇਲੀਅਨਸ ਦੇ ਵਿੱਚ, ਜਿਵੇਂ ਉਹਨਾਂ ਨੇ ਜਿਹੜਾ ਆਸਟ੍ਰੇਲੀਅਨ ਮੇਨ ਸਟ੍ਰੀਮ ਨਿਊਜ਼ਪੇਪਰਸ ਦੇ ਵਿੱਚ ਸਿੱਖਾਂ ਦੇ ਖਿਲਾਫ ਪਾਰਟੀਸਨ ਖਬਰਾਂ ਲਵਾਈਆਂ ਤਾਂ ਕਿ ਸਿੱਖਾਂ ਦੇ ਇਮੇਜ ਨੂੰ ਮੇਨ ਸਟ੍ਰੀਮ ਆਸਟ੍ਰੇਲੀਅਨਸ ਦੇ ਵਿੱਚ ਵੀ ਖਰਾਬ ਕੀਤਾ ਜਾਏ। ਔਰ ਹੁਣ ਇਸ ਕਿਸਮ ਦੀ ਦਖਲਅੰਦਾਜ਼ੀ ਦਾ ਕੀ ਅਸਰ ਹੋ ਸਕਦਾ ਹੈ, ਕੀ ਰੂਪ ਲੈ ਸਕਦੀ ਹੈ ਦਖਲਅੰਦਾਜ਼ੀ, ਉਹਨਾਂ ਨੇ ਕਿਹਾ ਹਮਲਾ ਜਾਂ ਹਮਲੇ ਦੀਆਂ ਧਮਕੀਆਂ ਜਿਹੜਾ ਸਿੱਖਾਂ ਨੂੰ ਸਿੱਧੀਆਂ ਮਿਲ ਰਹੀਆਂ ਨੇ, ਬਲੈਕਮੇਲ ਕਰਨਾ। ਹੁਣ ਤੁਸੀਂ ਉਹਨਾਂ ਬੱਚਿਆਂ ਦੀਆਂ ਛੋਟੇ ਵੀ ਜਿਹੜੇ ਪ੍ਰੋਟੈਸਟ ਨੇ ਉਹਨਾਂ ਦੀਆਂ ਫੋਟੋਆਂ ਲਾ ਕੇ ਕਹੋ ਕਿ ਜੀ ਇਹਨਾਂ ਬਾਰੇ ਜਾਣਕਾਰੀ ਦਿੱਤੀ ਜਾਏ, ਇਹ ਡਰ ਪੈਦਾ ਕਰਨਾ ਹੈ, ਬਲੈਕਮੇਲ ਕਰਨਾ ਹੈ, ਅਗਵਾ ਕਰਨਾ, ਗੈਰ ਕਾਨੂੰਨੀ ਨਜ਼ਰਬੰਦੀ ਜਾਂ ਆਜ਼ਾਦੀ ਤੋਂ ਵਾਂਝਾ ਰੱਖਣਾ। ਹੁਣ ਜਦੋਂ ਇੱਥੇ ਇਹ ਖਬਰਾਂ ਲਾਈਆਂ ਗਈਆਂ ਜਾਂ ਉੱਥੋਂ ਦੇ ਮੀਡੀਆ 'ਚ ਵੀ ਕਿ ਜੀ ਗੁਰਪਤਵੰਤ ਪੰਨੂ ਨੂੰ ਕਿਡਨੈਪ ਕਰ ਲਿਆ ਗਿਆ ਜਾਂ ਇਹਨਾਂ ਨੂੰ ਕਿਡਨੈਪ ਜਾਂ ਉਹਨਾਂ ਦਾ ਜਿਹੜਾ ਉਹ ਮੇਜਰ ਗੌਰਵ ਆਰੀਆ ਨਾਂ ਦਾ ਬੰਦਾ ਜਿਹੜਾ ਉਹਨਾਂ ਨੂੰ ਸਟੈਪ ਵਾਈਜ਼ ਦੱਸ ਰਿਹਾ ਵੀ ਖਾਲਿਸਤਾਨੀਆਂ ਦੀ ਆਵਾਜ਼ ਨੂੰ ਕਿਵੇਂ ਬੰਦ ਕਰਨਾ, ਇਹ ਵੀ ਉਹਦਾ ਹਿੱਸਾ ਹੈ ਜਿਹਨੂੰ ਕਿ ਅੱਗੋਂ ਇਹ ਸ਼ੇਅਰ ਕਰਕੇ ਪ੍ਰਚਾਰਦੇ ਨੇ। ਪਿੱਛਾ ਕਰਨਾ ਤੇ ਵਿਅਕਤੀਗਤ ਜਾਂ ਇਲੈਕਟ੍ਰੋਨਿਕ ਰੂਪ ਵਿੱਚ ਅਣਚਾਹੀ ਨਿਗਰਾਨੀ, ਸਾਨੂੰ ਇਹ ਹੈ ਕਿ ਭਾਈ ਇਹ IT ਸੈਕਟਰ 'ਚ ਬੈਠੇ ਹੋਏ ਨੇ, ਸਾਡੇ ਫੋਨ, ਸਾਡੀਆਂ ਈਮੇਲ, ਸਾਡੇ ਦੂਜੀਆਂ ਸਾਰੀਆਂ ਇਹ ਮੋਨੀਟਰ ਕਰ ਰਹੇ ਨੇ, ਇਹ ਵੀ ਵਿਦੇਸ਼ੀ ਦਖਲਅੰਦਾਜ਼ੀ ਹੈ। ਕਿਸੇ ਵਿਅਕਤੀ ਨੂੰ ਉਸਦੇ ਪਰਿਵਾਰ ਜਾਂ ਵਿਦੇਸ਼ਾਂ ਵਿੱਚ ਰਹਿੰਦੇ ਸਹਿਯੋਗੀਆਂ ਨੂੰ ਧਮਕਾ ਕੇ ਆਪਣੀ ਗੱਲ ਮੰਨਣ ਲਈ ਮਜਬੂਰ ਕਰਨਾ। ਹੁਣ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਜਿਹੜੇ ਫੜੇ ਗਏ ਜਾਂ ਦੂਜੇ ਉਹਨਾਂ ਤੋਂ ਉਹਨਾਂ ਦੇ ਰਿਸ਼ਤੇਦਾਰ ਆਸਟ੍ਰੇਲੀਆ ਹੋਣ, ਕੈਨੇਡਾ ਹੋਣ, ਅਮਰੀਕਾ, ਕਾਲਾਂ ਕਰਵਾਈਆਂ ਗਈਆਂ ਕਿ ਭਾਈ ਤੁਸੀਂ ਬੰਦ ਕਰੋ, ਮਤ ਮਦਦ ਕਰੋ। ਔਰ ਦੂਜਾ
ਇਹ ਵੀ ਇੰਟਰਫੇਰੈਂਸ ਦਾ ਹਿੱਸਾ ਹੈ। ਅੱਛਾ ਸੋਸ਼ਲ ਮੀਡੀਆ ਰਾਹੀਂ ਕਿਸੇ ਵਿਅਕਤੀ ਜਾਂ ਗਰੁੱਪ ਨੂੰ ਬਦਨਾਮ ਕਰਨ ਲਈ ਆਨਲਾਈਨ ਅਪਸ਼ਬਦ ਫੈਲਾਉਣ ਵਾਲੀਆਂ ਮੁਹਿੰਮਾਂ ਚਲਾਉਣਾ, ਉਹ ਤਾਂ ਅਸੀਂ ਆਪਣੇ ਜੇ ਦੇਖੀਏ ਤੇ ਕਿੰਨੀਆਂ ਧਮਕੀਆਂ ਜਿਹੜੀਆਂ ਨੇ ਇਸ ਦੇ ਉੱਤੇ ਹੁੰਦੀਆਂ ਨੇ ਹਰ ਸੈਗਮੈਂਟ ਦੇ ਥੱਲੇ। ਔਰ ਇਸ ਦੇ ਵਿੱਚ ਫਿਰ ਉਹਨਾਂ ਨੇ ਇਹ ਵੀ ਪੂਰੀ ਡਿਟੇਲ ਦਿੱਤੀ ਹੈ ਕਿ ਭਾਈ ਕਿਹਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਵੀ ਇਹ ਵਿਦੇਸ਼ੀ ਸਰਕਾਰਾਂ ਇਹਨਾਂ ਨੂੰ ਨਿਸ਼ਾਨਾ ਬਣਾ ਸਕਦੀਆਂ ਨੇ। ਆਸਟ੍ਰੇਲੀਆ ਵਿੱਚ ਰਹਿੰਦੇ ਉਹਨਾਂ ਦੇ ਸਾਬਕਾ ਜਾਂ ਮੌਜੂਦਾ ਨਾਗਰਿਕਾਂ ਨੂੰ ਉਹਨਾਂ ਨੂੰ ਤੁਸੀਂ ਖਰੀਦਣਾ ਹੈ, ਤੇ ਜਾਂ ਜੇ ਉਹ ਵਿਰੋਧ 'ਚ ਨੇ ਉਹਨਾਂ ਨੂੰ ਤੁਸੀਂ ਰਾਜਨੀਤਿਕ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਜਿਹੜੇ ਪੋਲੀਟੀਕਲੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰਦੇ ਨੇ ਜਾਂ ਹਿਊਮਨ ਰਾਈਟਸ ਦੀ ਗੱਲ ਕਰ ਵਿਰੋਧੀਆਂ ਨੂੰ ਜਿਹੜਾ ਵਿਰੋਧ ਕਰ ਰਿਹਾ, ਪੱਤਰਕਾਰਾਂ ਨੂੰ ਉੱਥੇ ਜੋ ਇੰਡੀਆ 'ਚ ਚੱਲ ਰਿਹਾ ਉਹੀ ਹਾਲ ਇੱਥੇ ਹੈ, ਸਿਆਸੀ ਵਿਰੋਧੀਆਂ ਨੂੰ। ਫਿਰ ਥੱਲੇ ਪੂਰਾ ਹੈ ਕਿ ਭਾਈ ਤੁਸੀਂ ਕਿਵੇਂ ਫੋਨ ਰਾਹੀਂ ਸੰਪਰਕ ਕਰੋ, ਤੁਹਾਨੂੰ ਕੀ ਕਰਨਾ ਬਣਦਾ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਭਾਈ ਇਸ ਪੈਟਰਨ ਦੇ ਉੱਤੇ ਜਿਵੇਂ ਜਿਹੜੇ ਸਿੱਖ ਐਕਟਿਵਿਸਟ ਨੇ ਉਹਨਾਂ ਨੇ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਨਾਲ ਰਾਬਤਾ ਕੀਤਾ ਹੈ, ਈਵਨ ਪੰਜਾਬੀ ਵਰਜ਼ਨ, ਤਾਂ ਕਿ ਆਮ ਲੋਕਾਂ ਨੂੰ ਵੀ ਪਤਾ ਹੋਏ ਵੀ ਸਾਡੇ ਹਕੂਕ ਕੀ ਨੇ। ਆਸਟ੍ਰੇਲੀਅਨ ਗਵਰਨਮੈਂਟ ਨੂੰ ਜਿਹੜਾ ਹੈ ਉਹ ਪੂਰਾ ਜਾਗਰੂਕ ਰੱਖਿਆ ਔਰ ਉਹਨਾਂ ਨੇ ਪੂਰੀ ਜਿਹੜੀ ਹੈ ਇਸ ਦੇ ਉੱਤੇ ਪੂਰੀ ਇਨਕੁਆਇਰੀ ਮਾਰਕ ਕੀਤੀ ਹੋਈ ਹੈ। ਅਸੀਂ ਸਮਝਦੇ ਹਾਂ ਕਿ ਵੋਲੰਟੈਰਲੀ ਸਿੱਖਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਕਿਸਾਨ ਮੋਰਚੇ ਤੋਂ ਲੈ ਕੇ ਹੁਣ ਤੱਕ ਜਿਸ ਲੈਵਲ ਦੇ ਇੰਟਰਫੇਰੈਂਸ ਜਿੰਨੇ ਇਹਨਾਂ ਨੇ ਕਾਲਮ ਦਿੱਤੇ ਨੇ ਸਾਰੇ ਹੀ ਸਿੱਖਾਂ ਤੇ ਲਾਗੂ ਹੁੰਦੇ ਨੇ, ਕਿਉਂਕਿ ਇਹਨਾਂ ਨੇ ਹਰ ਲੈਵਲ ਦੇ ਉੱਤੇ ਇੰਟਰਫੇਰੈਂਸ ਕੀਤੀ ਹੈ। ਇਹ ਵੀਜ਼ੇ ਨੂੰ ਪਾਸਪੋਰਟ ਨੂੰ ਵੀ ਐਜ਼ ਏ ਹਥਿਆਰ ਵਰਤਦੇ ਨੇ, ਧਮਕਾਉਂਦੇ ਵੀ ਨੇ। ਇਹ ਵੀ ਮੁਹਿੰਮ ਚਲਾਈ ਕਿ ਸਿੱਖ ਵਪਾਰੀਆਂ ਤੋਂ ਸਿੱਖ ਬਿਜ਼ਨੈਸਿਸ ਤੋਂ ਸੌਦਾ ਨਾ ਖਰੀਦੋ। ਔਰ ਇਸ ਸਾਰੇ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇਹ ਹੈ ਐਕਟਿਵਿਜ਼ਮ ਦਾ ਅਲਟੀਮੇਟਲੀ ਅਸਰ। ਔਰ ਇਹੀ ਸਾਨੂੰ ਹਰ ਮੁਲਕ ਦੇ ਵਿੱਚ ਲਾਅ ਐਨਫੋਰਸਮੈਂਟ ਏਜੰਸੀਜ਼ ਨਾਲ, ਇੰਟੈਲੀਜੈਂਸ ਏਜੰਸੀਜ਼ ਨਾਲ, ਇਹਨਾਂ ਦੇ ਲਾਅ ਮੇਕਰਸ ਦੇ ਨਾਲ ਤਾਲਮੇਲ ਬਣਾਉਣਾ ਹੋਏਗਾ, ਤਾਂ ਹੀ ਅਸੀਂ ਇਹਨਾਂ ਦੇ ਜਿਹੜੀ ਭਾਰਤੀ ਅਜੀਤ ਡੋਵਲ ਦੀ ਡਰਟੀ ਗੇਮ ਹੈ ਉਸ ਦਾ ਜਿਹੜਾ ਮੂੰਹ ਭੰਨ ਸਕਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।